ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੈਸੇ ਮੇਰਾ ਕੋਈ ਧਿਆਨ ਨਹੀਂ ਸੀ ਕਿ ਮੈਂ 5 ਮਿੰਟ ਲੈਣੇ ਆ, ਪਰ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਹੋਵੇ ਤਾਂ ਮੈਂ ਥੋੜਾ ਸੈਂਟੀਮੈਂਟਲ ਹੋ ਜਾਂਦਾ। ਉਹਦਾ ਕਾਰਨ ਇਹ ਹੈ, ਜਦੋਂ ਮੈਂ ਛੋਟਾ ਹੁੰਦਾ ਸੀ ਨਾ, ਸਕੂਲ ਪ੍ਰਾਇਮਰੀ ਸਕੂਲ 'ਚ ਪੜ੍ਹਦਾ ਸੀ ਅਤੇ ਸਕੂਲ ਜਾਣਾ, ਅਤੇ ਮੇਰਾ ਇੱਕ ਕਲਾਸ ਫੈਲੋ ਸੀ ਅਦੀਲ ਮਿਰਜ਼ਾ, ਉਹਦਾ ਨਾਂ ਸੀ। ਮਿਰਜ਼ੇ ਕਿਉਂਕਿ ਮੁਗਲਾਂ ਨਾਲ ਸੰਬੰਧੀ ਹੁੰਦੇ, ਅਤੇ ਉਹਨੇ ਬੜੇ ਮਾਣ ਤਾਣ ਨਾਲ ਕਹਿਣਾ ਵੀ ਅਸੀਂ ਮੁਗਲਾਂ ਦੀ ਨਸਲ 'ਚੋਂ ਹਾਂ, ਸਾਡੇ ਮੁਗਲ ਰਾਜੇ ਸੀਗੇ। ਅਤੇ ਮੈਂ ਇੱਕ ਦਿਨ ਆ ਕੇ ਆਪਣੇ ਫਾਦਰ ਨੂੰ ਪੁੱਛਿਆ ਵੀ ਅਦੀਲ ਮਿਰਜ਼ਾ ਕਹਿੰਦਾ ਵੀ ਅਸੀਂ ਮੁਗਲਾਂ ਦੀ ਨਸਲ 'ਚੋਂ ਅਸਾਂ ਆਹ ਰਾਜ ਕੀਤਾ, ਸਾਡੇ 'ਚੋਂ ਵੀ ਕਿਸੇ ਨੂੰ ਰਾਜ ਕੀਤਾ, ਅਸੀਂ ਵੀ ਕਿਸੇ 'ਚੋਂ। ਤਾਂ ਮੇਰੇ ਫਾਦਰ ਨੇ ਕਿਹਾ ਕਿ ਉਹਨੂੰ ਜਾ ਕੇ ਕਹੀ ਅਸੀਂ ਰਣਜੀਤ ਸਿੰਘ ਦੇ ਵਾਰਸ ਹਾਂ। ਸੋ ਪੰਜਾਬੀ ਹੋਣ ਦੇ ਨਾਤੇ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ, ਮੈਂ ਬੜੀ ਵਾਰੀ ਲੈਕਚਰ 'ਚ ਵੀ ਕਿਹਾ, ਕਿਸੇ ਦਾ ਨਹੀਂ। ਸਾਡਾ ਸਭ ਤੋਂ ਵੱਡਾ ਜਿਹੜਾ ਪ੍ਰੋਬਲਮ ਹੈ ਨਾ, ਜਿਹੜਾ ਅਸੀਂ ਸਮਝਦੇ ਨਹੀਂ, ਜਿਹੜਾ ਮੈਂ ਕੱਲ੍ਹ ਵੀ ਕਿਹਾ ਸੀ, ਇਨਫੋਰਮੇਸ਼ਨ ਤਾਂ ਬਹੁਤ ਸਾਰੀ ਹੈ, ਪਰ ਸਾਡੇ ਕੋਲ ਉਹ ਸਕਿੱਲਸ ਨਹੀਂ ਹੈਗੀਆਂ ਕਿ ਉਸ ਇਨਫੋਰਮੇਸ਼ਨ ਨੂੰ, ਜਿਹੜੇ ਹਿਸਟੋਰੀਕਲ ਰਿਸੋਰਸਿਸ, ਉਹ ਫਸਟ ਹੈਂਡ ਕਿਹੜੇ ਆ, ਸੈਕੰਡਰੀ ਕਿਹੜੇ ਆ, ਉਹ ਸਾਡੀ ਟ੍ਰੇਨਿੰਗ ਨਹੀਂ। ਸਿੱਖਾਂ 'ਚ ਅੱਜ ਕੱਲ੍ਹ ਕੋਈ ਦੰਦ ਬਣਾਉਣ ਵਾਲਾ ਉਹ ਵੀ ਹਿਸਟੋਰੀਅਨ ਬਣਿਆ ਫਿਰਦਾ, ਕੋਈ ਹੋਮਿਓਪੈਥਿਕ ਡਾਕਟਰ ਹੈ ਉਹ ਵੀ ਹਿਸਟੋਰੀਅਨ ਆ, ਕਿਸੇ ਦੀ ਹਿਸਟਰੀ ਦੀ ਟ੍ਰੇਨਿੰਗ ਨਹੀਂ। ਅਤੇ ਅੱਜ ਜਦੋਂ ਮੈਂ ਪਹਿਲਾਂ ਵੀ ਇੱਥੇ ਬੈਠਾ ਸੀ, ਮੈਂ ਥੋੜ੍ਹੀ ਦੇਰ ਉੱਠ ਕੇ ਇਸ ਵਾਸਤੇ ਬਾਹਰ ਚਲਾ ਗਿਆ ਸੀ। ਇੱਥੇ ਅੱਜ ਮੈਕਲੋਡ ਦੀ ਗੱਲ ਹੋ ਰਹੀ ਸੀ, ਹੁਣ ਲਾਈਟਨਰ ਦੀ ਗੱਲ ਹੋਈ ਆ। ਇਹ ਮੈਕਲੋਡ ਲਾਈਟਨਰ ਜਿਹੜੇ ਨੇ ਨਾ, ਇਹ ਓਰੀਐਂਟਲ ਸਕੂਲ ਆਫ ਸਟੱਡੀ ਆ। ਇਹਨਾਂ ਦਾ ਕੰਮ ਸਿੱਖੀ ਨੂੰ ਢਾਹ ਲਾਉਣਾ ਵਾ। ਮੈਕਲੋਡ ਉਹ ਆ ਜਿਹੜਾ ਤੁਹਾਡੇ ਗੁਰੂ ਨੂੰ ਅਤੇ ਤੁਹਾਡੇ ਧਰਮ ਨੂੰ ਸਾਖਸ਼ਾਤ ਧਰਮ ਹੀ ਨਹੀਂ ਮੰਨਦਾ, ਨਾ ਇਹਨੂੰ ਰਿਵੀਲ ਰਿਲੀਜਨ ਮੰਨਦਾ ਵਾ। ਜਿਹੜਾ ਕ੍ਰਿਟੀਸਾਈਜ਼ ਕਰਦਾ ਅਤੇ ਕਹਿੰਦਾ ਵੀ ਤੀਸਰੀ ਗੁਰਿਆਈ ਦੇ ਬਾਅਦ ਜਿਹੜੀਆਂ ਤੁਹਾਡੀ ਗੁਰਿਆਈ ਪੋਲੀਟੀਸਾਈਜ਼ ਹੋ ਗਈ ਸੀ। ਲਾਈਟਨਰ ਕਮਿਸ਼ਨ ਸਕੂਲ ਆਫ ਹਿਸਟੋਰੀਅਨ ਦਾ ਹਿਸਟੋਰੀਅਨ ਆ। ਸੋ ਆਪਾਂ ਜਿਸ ਵੇਲੇ ਹਿਸਟੋਰਿਕ ਰੈਫਰੈਂਸ ਦਈਏ ਅਤੇ ਸਾਡੀ ਪਹਿਲਾਂ ਟ੍ਰੇਨਿੰਗ ਹੋਣੀ ਚਾਹੀਦੀ ਐਜ਼ ਹਿਸਟੋਰੀਅਨ ਕਿ ਫਸਟ ਹੈਂਡ ਨੌਲੇਜ ਕੀ ਆ, ਸੈਕੰਡਰੀ ਸੋਰਸਿਸ ਕੀ ਆ। ਹਿਸਟੋਰੀਓਗ੍ਰਾਫੀ ਪੜ੍ਹੀ ਨਹੀਂ ਹੁੰਦੀ, ਅਸੀਂ ਹਿਸਟੋਰੀਅਨ ਬਣਨ ਤੁਰ ਪੈਂਦੇ ਹਾਂ। ਮੇਰਾ ਐਮਫਿਲ ਹਿਸਟਰੀ 'ਚ ਆ। ਮੈਂ ਜਿਸ ਵੇਲੇ ਹਿਸਟੋਰੀਓਗ੍ਰਾਫੀ ਦਾ ਮਜ਼ਮੂਨ ਪੜ੍ਹਿਆ ਤਾਂ ਮੇਰੇ ਟੀਚਰ ਨੇ ਕਿਹਾ ਵੀ 17 ਸਾਲ ਬਾਅਦ ਦੂਜਾ ਮੂਰਖ ਮੈਂ ਤੈਨੂੰ ਦੇਖਿਆ ਇਸ ਡਿਪਾਰਟਮੈਂਟ 'ਚ ਜਿਹਨੇ ਹਿਸਟੋਰੀਓਗ੍ਰਾਫੀ ਦਾ ਡਿਸਿਪਲਿਨ ਰੱਖ ਲਿਆ, ਕਿਉਂਕਿ ਔਖਾ ਵਾ। ਚਲੋ ਆਪਾਂ ਆਈਏ ਥੋੜ੍ਹਾ ਮਹਾਰਾਜਾ ਰਣਜੀਤ ਸਿੰਘ 'ਤੇ। ਮੇਰੀ ਅਕਲ ਨਹੀਂ ਮੰਨਦੀ, ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿ ਰਹੇ ਸੀਗੇ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਸੂਝ ਬੂਝ ਨਹੀਂ ਸੀ। ਉਸ ਤੋਂ ਵਿਜ਼ਨ ਹੀ, ਇਸ ਤੋਂ ਜ਼ਿਆਦਾ ਵਿਜ਼ਨ ਵਾਲਾ ਬੰਦਾ ਕਿਹੜਾ ਹੋਏਗਾ ਕਿ ਲਹੂ ਲਿਬੜੀ ਧਰਤੀ ਨੂੰ, ਜਿਹਦੇ ਵਿੱਚ ਇੰਨੀਆਂ ਕਮਿਊਨਿਟੀਜ਼ ਵਸਦੀਆਂ, ਜਿਸ ਮੁਸਲਮਾਨ ਵਸਦਾ, ਹਿੰਦੂ ਵਸਦਾ, ਸਿੱਖ ਵਸਦਾ, ਉਸ ਲਹੂ ਲਿਬੜੀ ਧਰਤੀ ਨੂੰ ਅਮਨ ਦੇਣਾ ਅਤੇ ਇੱਕ ਸਟੇਬਲ ਰਾਜ ਕਾਇਮ ਕਰਨ ਵਾਲੇ ਬੰਦੇ ਦੇ ਬਾਰੇ ਸੀ ਕਿ ਉਹਦਾ ਵਿਜ਼ਨ ਨਹੀਂ ਸੀ। ਅਤੇ ਸਾਨੂੰ ਆਪਣੀ ਅੱਖਾਂ ਦਾ ਵਿਜ਼ਨ ਚੇਂਜ ਕਰਾਉਣਾ ਚਾਹੀਦਾ, ਕਿਸੇ ਜਾ ਕੇ ਆਪਟੀਸ਼ਨ ਨੂੰ ਦਿਖਾਉਣਾ ਚਾਹੀਦਾ, ਜਾਂ ਤਾਂ ਸਾਡੇ ਦਿਮਾਗ ਦਾ ਲੈਂਸ ਠੀਕ ਨਹੀਂ ਅਤੇ ਜਾਂ ਸਾਡੀ ਐਨਕ ਦਾ ਲੈਂਸ ਠੀਕ ਨਹੀਂ। ਉਹਦੇ ਜਿੱਡਾ ਵਿਜ਼ਨਰੀ ਕੋਈ ਜੰਮਿਆ ਹੀ ਨਹੀਂ। BBC ਬ੍ਰਿਟਿਸ਼ ਬ੍ਰੌਡਕਾਸਟਿੰਗ ਕੰਪਨੀ, ਗੋਰਿਆਂ ਦੀ, ਇੰਗਲੈਂਡ 'ਚ ਬੇਸਡ ਕੰਪਨੀ ਨੇ, ਕੋਈ ਬਹੁਤ ਪੁਰਾਣੀ ਗੱਲ ਨਹੀਂ, ਕੁਝ ਸਾਲ ਪਹਿਲਾਂ ਸਰਵੇ ਕਰਵਾਇਆ ਸੀ ਕਿ ਸਭ ਤੋਂ ਵਧੀਆ ਰਾਜ ਜਾਂ ਰਾਜੇ ਕੌਣ ਸੀ, ਅਤੇ ਉਹਨੇ ਮਹਾਰਾਜਾ ਰਣਜੀਤ ਸਿੰਘ ਨੂੰ ਐਲਾਨਿਆ ਸੀ। ਜਿਹੜੀ ਮੈਂ ਕੱਲ੍ਹ ਗੱਲ ਕੀਤੀ ਸੀ ਨਾ, ਸਿੱਖ ਕੌਮ 'ਚ ਇੱਕ ਕਿਉਂਕਿ ਟਰੋਮਾ ਆ, ਸੈਲਫ ਕੰਡੈਮੀਨੇਸ਼ਨ ਬਹੁਤ ਆ। ਆਪਣੀ ਨਿੰਦਾ ਕਰਨੀ, ਆਪਣੇ ਰਾਜ ਦੀ ਇਤਿਹਾਸ ਦੀ ਨਿੰਦਾ ਕਰਨੀ, ਆਪਣੇ ਆਪ ਨੂੰ ਮਾੜਾ ਕਹੀ ਜਾਣਾ। ਇਹ ਤੋਂ ਬਾਹਰ ਨਿਕਲੀਏ, ਵਿਕਟਮਹੁੱਡ ਤੋਂ ਵੀ ਨਿਕਲੋ ਅਤੇ ਸੈਲਫ ਕੰਡੈਮੀਨੇਸ਼ਨ ਤੋਂ ਵੀ ਬਾਹਰ ਨਿਕਲੋ। ਤੁਸੀਂ ਕਹਿੰਦੇ ਉਹਦਾ ਵਿਜ਼ਨ ਨਹੀਂ ਸੀ। ਮੈਂ ਬੀਇੰਗ ਅ ਸਟੂਡੈਂਟ ਆਫ ਹਿਸਟਰੀ, ਮੈਂ ਆਮ ਅ ਕੁਆਲੀਫਾਈਡ ਹਿਸਟੋਰੀਅਨ, ਬਟ ਆਈ ਨੈਵਰ ਸੇ ਆਮ ਅ ਹਿਸਟੋਰੀਅਨ, ਆਈ ਸਟਿਲ ਫੀਲ ਆਮ ਅ ਸਟੂਡੈਂਟ ਆਫ ਹਿਸਟਰੀ। ਉਸ ਤੋਂ ਸਿਆਣਾ ਬੰਦਾ ਉਸ ਦੇ ਸਮੇਂ ਕੀ, ਉਸ ਦੇ ਆਉਣ ਵਾਲੇ ਸਮੇਂ 'ਚ ਵੀ ਕੋਈ ਨਹੀਂ ਸੀ ਜੰਮਿਆ। ਅੰਗਰੇਜ਼ ਜਾ ਰਿਹਾ ਵਾ ਐਂਗਲੋ ਅਫਗਾਨ ਵਾਰ ਲਈ, ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਕਹਿੰਦਾ ਕਿ ਅਸੀਂ ਫੌਜ ਪੰਜਾਬ 'ਚੋਂ ਲੈ ਕੇ ਅਤੇ ਅਫਗਾਨਿਸਤਾਨ ਜਾਵਾਂਗੇ। ਮਹਾਰਾਜਾ ਰਣਜੀਤ ਸਿੰਘ ਕਹਿੰਦਾ ਮੈਂ ਨਹੀਂ ਇੱਥੋਂ ਲੰਘਣ ਦੇਣੀ। ਪੂਰੇ ਹਿੰਦੁਸਤਾਨ 'ਤੇ ਅੰਗਰੇਜ਼ ਕਬਜ਼ਾ ਕਰ ਚੁੱਕਿਆ। ਸਾਰੇ ਰਾਜੇ ਮਹਾਰਾਜੇ, ਟੀਪੂ ਸੁਲਤਾਨ ਵਰਗਾ ਅੰਗਰੇਜ਼ ਕੋਲੋਂ ਮਾਰ ਖਾ ਚੁੱਕਿਆ। ਉਹਦੇ ਵਿੱਚ ਕੋਈ ਗੈਰਤ ਅਤੇ ਅਣਖ ਵਿਖਾਉਂਦਾ ਅਤੇ ਮਹਾਰਾਜਾ ਰਣਜੀਤ ਸਿੰਘ ਵਿਖਾਉਂਦਾ, ਕਹਿੰਦਾ ਤੇ ਤੁਹਾਡੀ ਫੌਜ ਉੱਤੋਂ ਲੰਘ ਕੇ ਜਾਏਗੀ, ਪੰਜਾਬ 'ਚੋਂ ਨਹੀਂ ਲੰਘਣੀ। ਫਸਟ ਐਂਗਲੋ ਅਫਗਾਨ ਵਾਰ ਦੀ ਹਿਸਟਰੀ ਪੜ੍ਹ ਕੇ ਦੇਖੋ, ਫਿਰ ਤੁਹਾਨੂੰ ਪਤਾ ਚੱਲਿਓ ਕਿੱਡਾ ਵੱਡਾ ਵਿਜ਼ਨਰੀ ਸੀ। ਉਹੋ ਹੀ ਅੰਗਰੇਜ਼ ਦੀਆਂ ਫੌਜਾਂ ਪੰਜਾਬ 'ਚ ਨਹੀਂ ਲੰਘਦੀਆਂ, ਉੱਤੋਂ ਦੀ ਹੋ ਕੇ ਲੰਘਦੀਆਂ, ਸਿੰਧ 'ਚੋਂ ਲੰਘਦੀਆਂ, ਬਲੋਚਿਸਤਾਨ 'ਚੋਂ ਲੰਘਦੀਆਂ, ਅਤੇ ਫਿਰ ਜਾ ਕੇ ਅਫਗਾਨਿਸਤਾਨ 'ਚ ਵੜਦੀਆਂ। ਇਹ ਹੋਰ ਗੱਲ ਹੈ ਕਿ ਉਹਨਾਂ 'ਚੋਂ ਜ਼ਿੰਦਾ ਕੋਈ ਵੀ ਬਚ ਕੇ ਨਾ ਆਇਆ, ਪਰ ਉਹ ਜਿੱਥੋਂ ਲੰਘ ਕੇ ਗਏ, ਉੱਥੇ ਕੀ ਹੋਇਆ, ਉੱਥੋਂ ਕਿਉਂਕਿ ਉਹ ਐਡੀ ਵੱਡੀ ਫੌਜ ਅੰਗਰੇਜ਼ ਲੈ ਕੇ ਜਾ ਰਿਹਾ,
ਉਹਨਾਂ ਇਲਾਕਿਆਂ 'ਚ ਭੁੱਖਮਰੀ ਆਈ, ਉਹਨਾਂ ਇਲਾਕਿਆਂ 'ਚ ਔਰਤਾਂ ਰੇਪ ਹੋਈਆਂ, ਉਹਨਾਂ ਇਲਾਕਿਆਂ ਦੇ ਲੋਕਾਂ ਨੇ ਜਿਹਨੂੰ ਰੈਜ਼ਿਸਟ ਕੀਤਾ ਤੇ ਅੰਗਰੇਜ਼ ਨੇ ਉਹ ਇਲਾਕੇ ਅਨੈਕਸ ਕਰ ਲਏ। ਉਹ ਵਿਜਨਰੀ ਸੀ ਜਿਹਨੇ ਅੰਗਰੇਜ਼ ਦੀ ਫੌਜ ਨੂੰ ਆਪਣੇ ਜਿਉਂਦਿਆਂ ਉੱਥੋਂ ਪੈਰ ਨਹੀਂ ਰੱਖਣ ਦਿੱਤਾ। ਫਿਰ ਉਹਨਾਂ ਦੇ ਜਿਹੜੇ ਡਿਪਲੋਮੈਟਿਕ ਇੰਟਰੈਕਸ਼ਨਸ ਹੈਗੇ ਅਫਗਾਨਾਂ ਦੇ ਨਾਲ, ਕਿ ਜਦੋਂ ਅਫਗਾਨ ਆ ਕੇ ਉੱਥੇ ਵਸਣਾ ਚਾਹੁੰਦੇ, ਮਹਾਰਾਜਾ ਰਣਜੀਤ ਸਿੰਘ ਇਹ ਨਹੀਂ ਕਹਿੰਦਾ ਵੀ ਤੁਸੀਂ ਕਦੇ ਲੁੱਟ ਕੇ ਗਏ ਸੀਗੇ, ਉਹਨਾਂ ਨਾਲ ਗੱਲ ਕਰਦਾ ਵਾ ਪੰਜਾਬ ਦੇ ਡਾਊਨਫਾਲ ਦਾ। ਕਿਉਂਕਿ ਮੈਂ ਜੇ ਲੈਕਚਰ ਦੇਣ ਲੱਗ ਪਿਆ ਤਾਂ ਫਿਰ ਤੁਹਾਡਾ ਰੋਟੀ ਟੁੱਕਰ ਵਿੱਚ ਹੀ ਰਹਿ ਜਾਣਾ। ਮੈਂ ਬੀਇੰਗ ਅ ਵੈਰੀ ਹੰਬਲ ਸਟੂਡੈਂਟ ਆਫ ਹਿਸਟਰੀ ਇਹ ਸਮਝਣਾ ਮਹਾਰਾਜਾ ਰਣਜੀਤ ਸਿੰਘ ਦੀਆਂ ਬੇਸ਼ੁਮਾਰ ਅਚੀਵਮੈਂਟ ਸੀਗੀਆਂ। ਅਨਫੋਰਚੂਨੇਟਲੀ ਇੰਸਟੀਟਿਊਸ਼ਨਲਾਈਜ਼ ਕਰਨ ਦਾ ਮੌਕਾ ਨਹੀਂ ਮਿਲਿਆ। ਅਤੇ ਦੂਜਾ ਫੈਕਟਰ ਜਿਹੜਾ ਅਸੀਂ ਭੁੱਲ ਜਾਂਦੇ ਹਾਂ, ਜਿੱਤੇ ਆਈ ਡੋਂਟ ਹੈਵ ਅ ਰੋਮੈਂਟਿਕ ਵਿਊ ਆਫ ਹਿਸਟਰੀ, ਆਈ ਹੈਵ ਅ ਵੈਰੀ ਰੀਅਲਿਸਟਿਕ ਵਨ। ਮੈਂ ਆਲੇ ਦੁਆਲੇ ਵੀ ਦੇਖਣਾ ਵੀ ਉਸ ਵੇਲੇ ਹੋਰ ਦੁਨੀਆ 'ਚ ਕੀ ਹੋ ਰਿਹਾ ਸੀ। ਅੰਗਰੇਜ਼ ਨੇ ਪੰਜਾਬ ਨੂੰ ਅਨੈਕਸ ਕਰਨ ਦਾ ਫੈਸਲਾ ਇਸ ਵਾਸਤੇ, ਇੱਕ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਬਹੁਤ ਸਟੇਬਲ ਸੀ, ਸਭ ਕੁਝ ਠੀਕ ਔਰ ਵਧੀਆ ਚੱਲਿਆ, ਪਰ ਉਸ ਤੋਂ ਵੱਡਾ ਕਾਰਨ ਸੀਗਾ ਉਹਨਾਂ ਦੀ ਨਾਰਥ ਵੈਸਟ ਫਰੰਟੀਅਰ ਪਾਲਿਸੀ। ਉੱਧਰ ਰਸ਼ੀਆ ਬੈਠਾ, ਅੰਗਰੇਜ਼ ਨੂੰ ਇੱਕ ਬਫਰ ਸਟੇਟ ਚਾਹੀਦੀ ਸੀ। ਅੰਗਰੇਜ਼ ਚਾਹੁੰਦਾ ਸੀ ਕਿ ਜੇ ਉਦੋਂ ਰਸ਼ੀਆ ਆਏ, ਕਿਉਂਕਿ ਰਸ਼ੀਅਨ ਐਮਪਾਇਰ ਅਤੇ ਬ੍ਰਿਟਿਸ਼ ਐਮਪਾਇਰ ਦਾ ਥਰੂ ਆਊਟ ਦਾ ਹਿਸਟਰੀ ਬਹੁਤ ਕਲੈਸ਼ ਰਿਹਾ। ਅੰਗਰੇਜ਼ ਨੇ ਦੋ ਚੀਜ਼ਾਂ ਕੀਤੀਆਂ, ਇੱਕ ਤਾਂ ਪੰਜਾਬ ਦੀ ਸਟੇਟ ਨੂੰ ਸਟੇਬਲ ਰਹਿਣ ਦਿਓ, ਕਿਉਂਕਿ ਜੇ ਕੱਲ੍ਹ ਨੂੰ, ਔਰ ਸਿੱਖ ਇੱਕ ਮਾਰਸ਼ਲ ਰੇਸ ਨੇ, ਜੇ ਕੱਲ੍ਹ ਨੂੰ ਰਸ਼ੀਆ ਆਉਂਦਾ ਅਫਗਾਨਿਸਤਾਨ ਵਾਲੇ ਪਾਸਿਓਂ ਅਤੇ ਉਹ ਬ੍ਰਿਟਿਸ਼ ਐਮਪਾਇਰ ਤੱਕ ਨਾ ਪਹੁੰਚ ਸਕੇ, ਵਿੱਚ ਬਫਰ ਸਟੇਟ ਹੋਵੇ। ਇੱਦਾਂ ਦੀ ਗੱਲ ਉਹਨਾਂ ਨੇ ਚੀਨ ਵਾਲਿਆਂ ਨਾਲ ਵੀ ਕੀਤੀ ਸੀ। ਇਹ ਜਿਹੜਾ ਹੁਣ ਬਾਰਡਰ 'ਤੇ ਰੌਲਾ ਚੱਲਦਾ ਨਾ ਚਾਈਨਾ ਅਤੇ ਇੰਡੀਆ ਦਾ, ਇਸ ਰੀਜਨ ਦਾ, ਉਸ ਵੇਲੇ ਉਹਨਾਂ ਨੇ ਗੋਰਿਆਂ ਨੇ ਉਹਨਾਂ ਨੂੰ ਵੀ ਕਿਹਾ ਵੀ ਬਾਰਡਰ ਪਰਮਾਨੈਂਟ ਕਰ ਲਓ, ਪਰ ਜਿਹੜੀ ਚਿੰਗ ਐਮਪਾਇਰ ਸੀ ਉਹਨਾਂ ਕਿਹਾ ਅਸਾਂ ਨਹੀਂ ਕਰਨਾ। ਕੱਲ੍ਹ ਨੂੰ ਜੇ ਰਸ਼ੀਆ ਆ ਗਿਆ ਅਸੀਂ ਕਦ ਤੋਂ ਲੜਦੇ ਫਿਰੀਏ, ਤੁਹਾਡੀ ਮੁਸੀਬਤ ਤੁਹਾਡੇ ਗਾਲੀ ਪਵੇ। ਪਰ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਅਕਾਲ ਚਲਾਣਾ ਕਰ ਗਏ, ਉਸ ਵਕਤ ਇੰਟਰਨੈਸ਼ਨਲ ਹਾਲਾਤ ਬਦਲ ਚੁੱਕੇ ਸੀ। ਰਸ਼ੀਆ ਬ੍ਰਿਟਨ ਦੇ ਤਾਲੁਕਾਤ ਚੰਗੇ ਹੋ ਚੁੱਕੇ ਸੀ, ਉਹਨਾਂ ਨੂੰ ਬਫਰ ਸਟੇਟ ਦੀ ਲੋੜ ਨਹੀਂ ਸੀ। ਅਤੇ ਕੁਛ ਨਿਖੇਧੀ ਕਰਨ ਵਾਲੇ ਤਾਂ ਕਰ ਗਏ, ਹੁਣ ਮੈਂ ਉਹ ਰਿਪੀਟ ਨਹੀਂ ਕਰਨਾ ਚਾਹੁੰਦਾ। ਕੁਛ ਸਾਡੇ ਆਪਣੇ ਭਰਾ ਮਾਰੂ ਜੰਗ, ਇੰਟਰਨਲ ਸਟਰਾਈਫ, ਅਲਟੀਮੇਟਲੀ ਸਟੇਟ ਆਫ ਪੰਜਾਬ ਵਾਜ਼ ਨੈਕਸਟ। ਇੱਕ ਹੋਰ ਵੀ ਰੋਮੈਂਟਿਕ ਵਿਊ ਬਦਲ ਲਵੋ ਆਪਣਾ। ਮੈਂ ਮਹਾਰਾਜਾ ਰਣਜੀਤ ਸਿੰਘ ਨੂੰ ਵੱਖਰਾ ਰੱਖਣਾ ਅਤੇ ਉਹਦੀ ਸੰਤਾਨ ਨੂੰ ਵੱਖਰਾ ਰੱਖਣਾ। ਆ ਕਹਿੰਦੇ ਆ ਨਾ ਜੀ, ਉਹ ਬਾਲ ਰਾਜੇ ਨੂੰ ਚੁੱਕ ਕੇ ਲੈ ਗਏ ਜੀ, ਉਹ ਗੋਰਿਆਂ ਨੇ ਧਰਮ ਪਰਿਵਰਤਨ ਕਰ ਦਿੱਤਾ ਜੀ। ਜਿਹੜੇ ਆਪਣੇ ਧਰਮ 'ਤੇ ਖਲੋਤੇ ਹੁੰਦੇ ਉਹਨਾਂ ਦਾ ਪਰਿਵਰਤਨ ਕਰਨਾ ਐਡਾ ਸੌਖਾ ਨਹੀਂ ਹੁੰਦਾ। ਹਿੰਦੁਸਤਾਨ 'ਚ ਇੱਕ ਹੋਰ ਰਾਜਾ ਵੀ ਸੀ ਜਿਹਦਾ ਨਾਂ ਸੀ ਟੀਪੂ ਸੁਲਤਾਨ। ਉਹਨੇ ਅੰਗਰੇਜ਼ਾਂ ਦੇ ਖਿਲਾਫ 4 ਜੰਗਾਂ ਲੜੀਆਂ ਸੀ। ਮੈਸੂਰ ਦੀ ਤੀਜੀ ਲੜਾਈ ਦੇ ਬਾਅਦ ਜਿਹੜੀ ਉਹਦੇ ਸੰਧੀ ਹੋਈ ਸੀ, ਉਹਦੇ 'ਚ ਇਸ ਵੀ ਤੇਰੇ 2 ਪੁੱਤਰ ਅਸੀਂ ਲੈ ਕੇ ਬੰਬਈ ਪ੍ਰੈਜ਼ੀਡੈਂਸੀ ਜਾਵਾਂਗੇ, 10 ਸਾਲ ਉੱਥੇ ਸਾਡੇ ਕੋਲ ਰਹਿਣਗੇ। ਉਹਨੇ ਕਿਹਾ ਮੇਰੇ ਵੱਡੇ ਮੁੰਡੇ ਲੈ ਜਾਓ। ਉਹਨਾਂ ਕਿਹਾ ਵੱਡੇ ਨਹੀਂ ਲੈਣੇ, ਜਿਹੜੇ ਸਭ ਤੋਂ ਛੋਟੇ ਆ ਨਾ ਤੇਰੇ 2 ਪੁੱਤ, ਉਹ ਲੈ ਕੇ ਜਾਵਾਂਗੇ। ਪੋਰਟਰੇਟ ਹਜੇ ਵੀ ਬ੍ਰਿਟਿਸ਼ ਮਿਊਜ਼ੀਅਮ 'ਚ ਲੱਗਾ ਵੀ ਕਿੱਦਾਂ ਉਹਦੇ 2 ਨਿੱਕੇ ਨਿੱਕੇ ਨਿਆਣੇ ਅੰਗਰੇਜ਼ ਲੈ ਕੇ ਜਾ ਰਹੇ। ਉਹਦਾ ਬਹੁਤ ਜਾਈਗੈਂਟਿਕ ਪੋਰਟਰੇਟ ਹੈ। 10 ਸਾਲ ਗੋਰਿਆਂ ਨੇ ਉਹਦੇ ਮੁੰਡੇ ਆਪਣੇ ਕੋਲ ਰੱਖੇ ਵੀ ਇਹ ਸਾਡਾ ਕਲਚਰ ਅਡੋਪਟ ਕਰ ਲੈਣ, ਇਹ ਧਰਮ ਪਰਿਵਰਤਨ ਕਰ ਲੈਣ। ਪਰ ਕਿਉਂਕਿ ਉਹਨਾਂ ਨੂੰ ਬਹੁਤ ਨਿੱਕਿਆਂ ਹੁੰਦਿਆਂ ਮਾਪਿਆਂ ਨੇ ਸਿੱਖਿਆ ਦਿੱਤੀ ਸੀ, ਉਹ ਆਪਣੇ ਧਰਮ 'ਤੇ ਕਾਇਮ ਰਹੇ, ਉਹਨਾਂ ਧਰਮ ਪਰਿਵਰਤਨ ਨਹੀਂ ਕੀਤਾ। ਸੋ ਜਿਹੜੀਆਂ ਸਾਡੀਆਂ ਆਪਣੀਆਂ ਨਾਕਾਮੀਆਂ ਵਾ ਉਹਨੂੰ ਵੀ ਵਿਚਾਰੀਏ, ਪਰ ਮਹਾਰਾਜਾ ਰਣਜੀਤ ਸਿੰਘ ਵਰਗਾ ਪੰਜਾਬ ਦੀ ਧਰਤੀ ਨੇ ਪੁੱਤ ਨਹੀਂ ਜੰਮਿਆ ਹੁਣ ਤੱਕ। ਪੰਜਾਬ ਦੀ ਧਰਤੀ 'ਤੇ ਲੋਕ ਕਹੀ ਜਾਂਦੇ ਆ ਕਿ ਸੌਰੀ ਟਾਈਮ ਲੰਮਾ ਹੁੰਦਾ ਜਾ ਰਿਹਾ। ਪੰਜਾਬ ਦੇ ਉੱਤੇ ਕਈ ਕਹਿੰਦੇ ਆ ਜੀ ਰਾਜਾ ਪੋਰੂ। ਅੱਜ ਕੱਲ੍ਹ ਕਈ ਸਿਆਣੇ ਸਿੱਖ ਇੱਧਰੋਂ ਉੱਧਰੋਂ ਕਹਿੰਦੇ ਜੀ ਸਾਡਾ ਉਹ ਹੀਰੋ, ਤੁਹਾਡਾ ਉਹ ਹੀਰੋ ਜਿਹਨੂੰ ਤੁਸੀਂ ਹੀਰੋ ਬਣਾਈ ਫਿਰਦੇ ਨਾ, ਰਾਜਾ ਪੋਰਸ ਨੂੰ ਤੁਸੀਂ ਰੈਜ਼ਿਸਟੈਂਸ ਦਾ ਸਿੰਬਲ ਬਣਾਇਆ ਹੋਇਆ, ਉਹ ਰਾਜਾ ਪੋਰਸ ਬਾਅਦ 'ਚ ਅਲੈਗਜ਼ੈਂਡਰ ਦੇ ਨਾਲ ਮਿਲ ਕੇ ਦੂਜੀਆਂ ਪੰਜਾਬੀਆਂ ਦਾ ਕਤਲੇਆਮ ਕਰਦਾ ਰਿਹਾ। ਆਪੀ ਹਾਰਨ ਦੇ ਬਾਅਦ ਉਹ ਰਲ ਗਿਆ ਅਤੇ ਜਾ ਕੇ ਮਲੋਹਾ ਟਰਾਈਬਸ ਦਾ ਉਹਨੇ ਜੈਨੋਸਾਈਡ ਕੀਤਾ। ਉਹਨੇ ਸਾਂਦੇ ਦੇ ਟਿੱਬੇ, ਜਿਹੜਾ ਅੱਜ ਸਾਂਗਲਾ ਹਿੱਲ ਹੈ ਪਾਕਿਸਤਾਨ 'ਚ, ਉੱਥੇ ਜਾ ਕੇ ਪੰਜਾਬੀ ਹੀ ਮਾਰੇ। ਰਾਜਾ ਪੋਰਸ ਸਾਡਾ ਹੀਰੋ ਨਹੀਂ, ਸਾਡਾ ਇੱਕੋ ਹੀ ਹੀਰੋ ਜੰਮਿਆ, ਉਹਦਾ ਨਾਮ ਮਹਾਰਾਜਾ ਰਣਜੀਤ ਸਿੰਘ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।